ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 2 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਦੀਆਂ ਡੇਟਸ ਆ ਉਹ ਸ਼ੁਰੂ ਹੋ ਚੁੱਕੀਆਂ ਹੈ 1 ਅਕਤੂਬਰ ਤੋਂ। ਜੇ ਤੁਸੀਂ ਵੀ ਆਪਣੀ ਹੈਲਥ ਇੰਸ਼ੋਰੈਂਸ ਅਪਡੇਟ ਕਰਵਾਉਣਾ ਚਾਹੁੰਦੇ ਆ, ਉਸ ਨੂੰ ਰੀਨਿਊ ਕਰਨਾ ਆ, ਕੋਈ ਚੇਂਜਸ ਨੇ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੀ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਕੀਤਾ ਸੀ, ਉਹ ਜਿਹੜੀ ਖਬਰ ਆ ਵੀ ਕਿਸ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਜੋ ਇੱਕ ਗਰੋਸਰੀ ਸਟੋਰ ਦੇ ਉੱਤੇ ਕਲਰਕ ਆ, ਉਹਦੇ ਉੱਤੇ ਇੱਕ ਚੋਰ ਨੇ ਜਿਹੜਾ ਆ ਮਿੱਟੀ ਦਾ ਤੇਲ ਸਿੱਟ ਕੇ ਅੱਗ ਲਾ ਦਿੱਤੀ ਤੇ ਉਹ ਹਸਪਤਾਲ ਦੇ ਵਿੱਚ ਇਸ ਟਾਈਮ ਜੇਰੇ ਇਲਾਜ ਦੇ ਅੰਦਰ ਆ। ਤੇ ਉਹ ਪੂਰੀ ਖਬਰ ਹੁਣ ਅਮਰੀਕਾ ਦੇ ਵਿੱਚ ਫੈਲੀ ਹੋਈ ਆ, ਹਾਲਾਂਕਿ ਕੁਝ ਦਿਨ ਪਹਿਲਾਂ ਦੀ ਆ। ਕਹਿੰਦੇ ਵੀ ਇਹ ਜਿਹੜਾ ਚੋਰ ਆ ਕੈਂਡਲ ਲੈਬਨਨ ਬੋਲਟਨ ਨਾਮ ਦਾ 38 ਸਾਲਾਂ ਦਾ, ਉਹਦੇ ਤੇ ਹੁਣ ਫੈਲਨੀਜ਼ ਲੱਗੀਆਂ ਆ ਕਾਫੀ। ਸਤੰਬਰ 22 ਨੂੰ ਇਹ ਸਾਰਾ ਕੁਝ ਵਾਪਰਿਆ ਸੀ, ਪਰ ਕੱਲ ਤੋਂ ਹੀ ਇਹ ਨਿਊਜ਼ ਦੇ ਵਿੱਚ ਜ਼ਿਆਦਾ ਆਉਣਾ ਸ਼ੁਰੂ ਹੋਇਆ, ਜਦੋਂ ਤੋਂ ਹੀ ਸਟੋਰ ਵਾਲਿਆਂ ਦੀ ਜਿਹੜੀ ਵੀਡੀਓ ਆ ਬਾਹਰ ਗਈ, ਕਿਸ ਤਰ੍ਹਾਂ ਅੱਗ ਲਾਈ ਗਈ। ਤੇ ਇਹ ਇਨਸੀਡੈਂਟ ਐਲ ਸਬਰਾਂਟੇ ਸ਼ਹਿਰ ਆ ਬੇ ਏਰੀਏ ਦੇ ਵਿੱਚ, ਉੱਥੇ ਵਾਪਰੀ ਐਪੀਅਨ ਫੂਡ ਤੇ ਲਿਕਰ ਸਟੋਰ ਤੇ। ਇੱਕ ਕਲਰਕ ਨੇ ਇਹ ਕਾਲੇ ਮੂਲ ਦਾ ਜੋ ਬਰਟਨ ਆ, ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ 3 ਵਾਰ ਅੱਗੇ ਇਹ ਸ਼ਾਪ ਲਿਫਟਿੰਗ ਉੱਥੇ ਕਰ ਚੁੱਕਿਆ ਸੀ। ਬਾਅਦ ਦੇ ਵਿੱਚ ਇਸੇ ਦੌਰਾਨ ਉਸਨੇ ਫਲੈਮੇਬਲ ਕੈਮੀਕਲਸ ਇਸ ਇੱਕ ਕੈਸ਼ੀਅਰ ਦੇ ਉੱਤੇ ਸਿੱਟ ਦਿੱਤੇ ਤੇ ਨਾਲ ਹੀ ਆਪਣਾ ਜਿਹੜਾ ਸਿਗਰਟਾਂ ਨੂੰ ਜਿਹੜਾ ਹੈਗਾ ਅੱਗ ਲਾਉਣ ਵਾਲਾ ਲਾਈਟਰ ਆ ਉਹ ਔਨ ਕਰ ਦਿੱਤਾ, ਜਿਹਦੇ ਨਾਲ ਸੂਰਜ ਨਾਮ ਦਾ ਇਹ ਜਿਹੜਾ ਨੌਜਵਾਨ ਆ ਇਹਨੂੰ ਅੱਗ ਪੂਰੀ ਤਰ੍ਹਾਂ ਲੱਗ ਗਈ। ਬਾਅਦ ਦੇ ਵਿੱਚ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਿਆ, ਪਰ ਉਸ ਨੂੰ ਸੇਂਟ ਫਰਾਂਸਿਸ ਮੈਮੋਰੀਅਲ ਹਸਪੀਟਲ ਸੈਨ ਫਰਾਂਸਿਸਕੋ ਦੇ ਵਿੱਚ ਐਡਮਿਟ ਕੀਤਾ ਗਿਆ। ਇਹ ਉਹਨਾਂ ਦੀ ਵਾਈਫ ਆ ਜੋ ਉਹਨਾਂ ਨੇ ਦੱਸਿਆ ਹੈਗਾ। ਪ੍ਰੋਸੀਕਿਊਟਰਸ ਬਰਟਨ ਨੂੰ ਚਾਰਜ ਕਰਨਗੇ, ਕਿਉਂਕਿ ਕਹਿੰਦੇ ਪਈ ਇਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਫਿਜ਼ੀਕਲ ਤੇ ਸਾਈਕੋਲੋਜੀਕਲ ਫੈਕਟ ਜੋ ਆ ਉਹ ਸੂਰਜ ਦੇ ਉੱਤੇ ਪਿਆ ਹੈਗਾ, ਜੋ ਮੁੰਡਾ ਕੈਸ਼ੀਅਰ ਸੀਗਾ। ਇਹ ਵੀ ਦੱਸਦੀ ਜਾਈਏ, ਇਹ ਜਿਹੜਾ ਬਰਟਨ ਆ, ਜਿਹੜਾ ਚੋਰ ਲੁਟੇਰਾ ਸੀ, 2004 ਤੋਂ ਲੈ ਕੇ ਹੁਣ ਤੱਕ ਇਹਦੇ ਤੇ ਬਹੁਤ ਕੇਸ ਚੱਲਦੇ ਆ। ਕਹਿੰਦੇ ਵੀ ਬਹੁਤ ਜ਼ਿਆਦਾ ਇਹਨੇ ਰੋਬਰੀਆਂ ਕੀਤੀਆਂ, ਬਹੁਤ ਜ਼ਿਆਦਾ ਵਰਗਲਰੀਜ਼ ਕੀਤੀਆਂ ਹੈਗੀਆਂ। ਕੋਰਟ ਦੇ ਰੈਕੋਰਡ ਸ਼ੋ ਕਰਦੇ ਆ, ਆਲਾਮੀਡਾ ਕਾਉਂਟੀ ਚ, ਕੰਟਰਾ ਕੋਸਟਾ ਕਾਉਂਟੀ ਚ ਤੇ ਸੈਕਰਾਮੈਂਟੋ ਕਾਉਂਟੀ ਚ। ਹੁਣ ਦੇਖੋ ਵੀ ਇਦਾਂ ਦੇ ਬੰਦਿਆਂ ਦਾ ਕੀ ਇਲਾਜ ਆ। ਜਦੋਂ ਤਾਂ ਪ੍ਰੋਪੋਜੀਸ਼ਨ 553 ਸੀ, ਉਸ ਟਾਈਮ ਤੇ ਤਾਂ ਡੇਵਿਡ ਕਰਟੀਜ਼ੀ ਤਾਂ ਜਿਹੜੇ ਐਸ਼ ਕਲਰ ਆ ਉਹ ਬਿੱਲ ਜਿਹੜਾ ਲੈ ਕੇ ਆਏ ਆ, ਹੁਣ ਅੱਜ ਕੱਲ ਗਵਰਨਰ ਦੇ ਕੋਲ ਆ। ਹਾਲਾਂਕਿ ਸਟੋਰ ਵਾਲਿਆਂ ਨੇ ਬਹੁਤ ਰੌਲਾ ਪਾਇਆ ਵੀ ਜੀ ਨਹੀਂ ਆਹ ਹੋ ਜਾਣਾ, ਆਹ ਹੋ ਜਾਣਾ, EMPLOYE ਦੀ ਸੇਫਟੀ। ਇੱਥੇ EMPLOYE ਦੀ ਸੇਫਟੀ ਕੀ ਕੰਮ ਕਰੂਗੀ? ਇੱਥੇ ਹੁਣ ਸਟੋਰ ਮਾਲਕਾਂ ਦਾ ਕੀ ਕਸੂਰ ਆ, EMPLOYE ਦਾ ਕੀ ਕਸੂਰ ਹੈਗਾ? ਸੋ ਇਹ ਜਿਹੜੇ ਪੋਲੀਟੀਸ਼ੀਅਨ ਆ, ਹੁਣ ਇਲੈਕਸ਼ਨ ਆਣੀ ਆ, ਇਹਨਾਂ ਸਾਰਿਆਂ ਨੂੰ ਯਾਦ ਰੱਖੋ। ਅੱਵਲ ਤਾਂ ਇੱਕ ਬਹੁਤ ਵੱਡਾ ਪ੍ਰੋਟੈਸਟ ਆ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਕਰਨਾ ਚਾਹੀਦਾ ਸੈਕਰਾਮੈਂਟੋ ਦੇ ਵਿੱਚ। ਪਿਛਲੇ ਦਿਨਾਂ 'ਚ ਓਕਲੈਂਡ 'ਚ 270 ਦੇ ਕਰੀਬ ਬਿਜ਼ਨਸ ਓਨਰਸ ਨੇ ਅੱਧੇ ਦਿਨ ਲਈ ਆਪਣੇ ਬਿਜ਼ਨਸ ਬੰਦ ਕੀਤੇ ਤੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਵੀ ਹਰ ਰੋਜ਼ ਬ੍ਰੇਕ ਇਨ ਰੋਬਰੀ ਹੋ ਰਹੀਆਂ। ਵੀ ਇਹ ਜਿੱਦਾਂ ਦਾ ਇਦਾਂ ਲੱਗ ਰਿਹਾ ਵੀ ਤੁਸੀਂ ਅਮਰੀਕਾ 'ਚ ਨਹੀਂ, ਇੱਕ ਥਰਡ ਕੰਟਰੀ ਦੇ ਵਿੱਚ ਰਹਿ ਰਹੇ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਅਲਸਬਰਾਂਟੇ ਦੇ ਵਿੱਚ। ਉਹ ਬੰਦੇ ਨੇ ਆਪਣਾ ਲਾਸਟ ਨੇਮ ਤਾਂ ਨਹੀਂ ਦੱਸਿਆ। 2 ਜਾਣੇ ਸੀਗੇ ਉਸ ਟਾਈਮ ਉਸ ਸਟੋਰ ਦੇ ਉੱਤੇ ਕੰਮ ਕਰ ਰਹੇ। ਟ੍ਰਾਂਜ਼ੀਐਂਟ ਸੀਗਾ, ਕਾਲੇ ਮੂਲ ਦਾ ਵੀ ਸੀਗਾ ਤੇ ਹੋਮਲੈਸ ਵੀ ਸੀਗਾ। ਇੱਥੋਂ ਗੁਜ਼ਰ ਰਿਹਾ ਸੀ, ਉਹਨੇ ਚੋਰੀਆਂ ਕੀਤੀਆਂ,
ਲਾਈਟਰ ਫਲੂਇਡ ਬਾਰ-ਬਾਰ ਚੋਰੀ ਕੀਤਾ ਤੇ ਮਿੱਟੀ ਦਾ ਤੇਲ ਬਾਅਦ 'ਚ ਇਵੈਂਚੁਅਲੀ ਸੂਰਜ ਦੇ ਮੂੰਹ ਦੇ ਉੱਤੇ ਸੁੱਟ ਕੇ ਉਸਨੇ ਅੱਗ ਲਾ ਦਿੱਤੀ। ਬਾਅਦ ਦੇ ਵਿੱਚ ਸੂਰਜ ਜਦ ਉਸਨੇ ਗੱਲਬਾਤ ਕੀਤੀ ਤਾਂ ਕਿਹਾ ਵੀ ਮੈਂ ਪੂਰੀ ਤਰ੍ਹਾਂ ਡਰ ਚੁੱਕਾ ਸੀ। ਮੈਂ ਆਪਣੇ ਹੱਥਾਂ ਦੇ ਨਾਲ ਮੂੰਹ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕਹਿੰਦਾ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਤੇ ਹੁਣ ਮੈਨੂੰ ਬਹੁਤਾ ਕੁਛ ਚੇਤਾ ਵੀ ਨਹੀਂ ਆ। ਇੰਨਾ ਜ਼ਿਆਦਾ ਦਰਦਨਾਕ ਮਾਹੌਲ ਉਸਦੇ ਲਈ ਬਣ ਚੁੱਕਾ ਸੀ। ਹੀ ਜਸਟ ਲਿਟ ਦ ਫਾਇਰ ਔਨ ਮੀ ਵੀ ਮੇਰੇ ਤੇ ਸਿੱਧੀ ਉਹਨੇ ਅੱਗ ਲਾ ਦਿੱਤੀ। ਮੈਂ ਝੱਟ ਦੇਣੀ ਰੈਸਟ ਰੂਮ ਵੱਲ ਨੂੰ ਗਿਆ, ਆਪਣੇ ਮੂੰਹ ਨੂੰ ਪਾਣੀ ਦੇ ਨਾਲ ਧੋਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਕਹਿੰਦਾ ਹੁਣ ਜਦੋਂ ਵੀ ਮੈਂ ਆਪਣੀ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ ਕਲੀਨ ਕਰਕੇ ਤਾਂ ਉਹ ਜਿਹੜੀ ਪੀੜ ਆ ਮੈਨੂੰ ਬਾਰ-ਬਾਰ ਨਜ਼ਰ ਆਉਂਦੀ ਆ। ਹੁਣ ਉਹਦੀ ਵਾਈਫ ਦੇ ਦੁਆਰਾ ਇੱਕ ਆਨਲਾਈਨ ਫੰਡ ਰੇਜ਼ਰ ਕੀਤਾ ਗਿਆ ਆ ਉਹਦੇ ਮੈਡੀਕਲ ਬਿਲਸ ਨੂੰ ਪੇ ਕਰਨ ਦੇ ਲਈ। ਮੈਂਟਲ ਟਰਾਮਾ, ਫਿਜ਼ੀਕਲ ਟਰਾਮਾ ਤੇ ਇਹ ਸਾਰਾ ਕੁਛ ਕਹਿੰਦੇ ਆ ਵੀ ਇਸ ਟਾਈਮ ਇਸ ਪਰਿਵਾਰ ਦੇ ਉੱਤੇ ਆਣ ਪਿਆ ਹੈਗਾ। ਨੌਜਵਾਨ ਜਿਹਾ ਹੀ ਲੱਗਦਾ ਸੀਗਾ। ਪਰਿਵਾਰ ਦੇ ਵਿੱਚ ਇਹ 2 ਜੀ ਹੈਗੇ ਆ ਇੱਥੇ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਇਹ ਬਹੁਤ ਮਾੜੀ ਮੰਦਭਾਗੀ ਗੱਲ ਜਿਹੜੀ ਇਸ ਟਾਈਮ ਬਣੀ ਪਈ ਆ। ਵਰਕਪਲੇਸ ਵਾਇਲੈਂਸ ਤੋਂ ਬਚਾਉਣ ਦੇ ਲਈ ਸੋ ਕਾਲਡ ਉਹ ਜਿਹੜਾ ਬਿੱਲ ਆ, ਪਰ ਇਹਨਾਂ ਵਿਚਾਰਿਆਂ ਦਾ ਜਿਹੜਾ ਇਸ ਦੇ ਵਿੱਚ ਕੀ ਕਸੂਰ ਆ? ਜੇ ਉਹਨੂੰ ਰੋਕਣ ਲੱਗਦੇ ਆ ਤਾਂ ਇਹ ਸਾਰਾ ਕੁਛ ਹੁੰਦਾ ਆ। ਜੇ ਨਾ ਰੋਕੋ ਤਾਂ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰੂਗਾ ਇਹੋ ਜਿਹੀ ਥਾਂ ਤੇ ਜਿੱਥੇ ਰੋਜ਼ ਚੋਰੀ ਜਿਹੜੀ ਆ ਉਹ ਹੋਈ ਜਾਂਦੀ ਆ। ਸੋ ਹੁਣ ਉਸਤੇ ਮਲਟੀਪਲ ਫੈਲਨੀਜ਼ ਆ। ਪੁਲਿਸ ਦਾ, ਡੀਏਜ਼ ਦਾ, ਕਾਉਂਟੀਜ਼ ਦਾ ਜਿਹੜਾ ਕੰਮ ਇਹ ਆ ਵੀ ਅਜਿਹੇ ਚੋਰਾਂ ਨੂੰ, ਅਜਿਹੇ ਕ੍ਰਾਈਮ ਨੂੰ ਜਿਹੜਾ ਉਹ ਨੱਥ ਪਾਈ ਜਾਵੇ, ਰੋਕਿਆ ਜਾਵੇ। ਜਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਕਹਿ ਲਓ ਹਰਜੋਤ ਸਿੰਘ ਜੀ ਵੀ ਹੱਥ ਖੁੱਲੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਰੋਕਣਾ ਨਹੀਂ ਤੇ ਹੁਣ ਜਦੋਂ ਰੋਕਦੇ ਆ ਤੇ ਫਿਰ ਇਸ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚ ਜਾਂਦੇ ਆ। ਜੇ ਡੰਡਾ ਫੇਰਿਆ ਹੁੰਦਾ ਤਾਂ ਫਿਰ ਚੰਗੀ ਗੱਲ ਹੋਣੀ ਸੀ, ਫਿਰ ਪਤਾ ਨਹੀਂ ਇਹਨਾਂ ਦੇ ਨਾਲ ਕੀ ਜਿਹੜਾ ਉਹ ਵਾਪਰਦਾ। ਇਹ ਹੁਣ ਦੇਖੋ ਵੀ ਕੀ ਕੁਛ ਕਿੱਥੇ ਤੱਕ ਜਿਹੜੀ ਇਹ ਗੱਲ ਜਾਊਗੀ। ਕੈਲੀਫੋਰਨੀਆ ਨੂੰ ਕ੍ਰਾਈਮ ਫੋਰਨੀਆ ਨਾ ਬਣਾਓ। ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਰੋਕ ਲੱਗਣੀ ਚਾਹੀਦੀ ਆ। ਅਜਿਹੇ ਚੋਰਾਂ ਨੂੰ ਜਿਨ੍ਹਾਂ ਦੇ ਉੱਤੇ ਆਲਰੇਡੀ ਚੱਲ ਰਿਹਾ ਆ ਕੰਮ, ਉਹਨਾਂ ਨੂੰ ਭਾਈ ਅੰਦਰ ਜਿਹੜਾ ਉਹ ਡੱਕੋ। ਕੋਈ ਸਖਤ ਸਜ਼ਾਵਾਂ ਦੇਣੀਆਂ ਸ਼ੁਰੂ ਕਰੋ ਤਾਂ ਹੀ ਕਿਸੇ ਨੂੰ ਕੰਨ ਹੋਣਗੇ। ਜਦੋਂ ਇਦਾਂ ਦਾ ਕੋਈ ਕੰਮ ਕਰਦਾ ਆ, ਕੋਈ ਚੋਰੀ ਕਰਕੇ ਬਾਹਰ ਆ ਜਾਂਦਾ ਆ, ਉਹਨਾਂ ਦੇ ਹੌਸਲੇ ਖੁੱਲ ਜਾਂਦੇ ਆ। ਉਹ ਕਹਿੰਦੇ ਅਗਲੀ ਵਾਰੀ ਹੋਰ ਵੀ ਕਰਾਂਗੇ, ਹੋਰ ਵੀ ਕਰਾਂਗੇ। ਬਾਉਂਡਰੀਜ਼ ਜਿਹੜੀਆਂ ਪੁਸ਼ ਹੋ ਰਹੀਆਂ। ਸੋ ਗੱਲ ਜਿਹੜੀ ਇਸ ਦੇ ਵਿੱਚ ਬਣਦੀ ਨਹੀਂ ਆ ਵੀ ਅੱਗੇ ਜਿਹੜਾ ਕਿੱਥੇ ਵੱਲ ਨੂੰ ਇਹ ਗੱਲ ਜਾ ਰਹੀ ਹੈ। ਬਹੁਤ ਮਾੜੀ ਪਾਸੇ ਵੱਲ ਨੂੰ ਆਪਣੇ ਹਾਲਾਤ ਵੱਧ ਰਹੇ ਆ। ਜੇ ਸਮਾਂ ਰਹਿੰਦੇ ਇਸ ਚੀਜ਼ ਦੇ ਉੱਤੇ ਕਾਬੂ ਨਾ ਆਇਆ ਤਾਂ ਕੀ ਹੋਣਾ ਆ ਵੀ ਹਰ ਇੱਕ ਦੇ ਹੌਸਲੇ ਹੋਰ ਵੀ ਜ਼ਿਆਦਾ ਇਹਨਾਂ ਚੋਰਾਂ ਦੇ ਖੁੱਲ ਜਾਣੇ ਆ ਤੇ ਉਹਨਾਂ ਨੇ ਕਹਿਣਾ ਵੀ ਨਾ ਸਾਨੂੰ ਕੋਈ ਰੋਕੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ। ਕੋਈ ਸਾਨੂੰ ਇਹਦੇ ਤੇ ਕਾਰਵਾਈ ਨਹੀਂ ਹੋਣੀ, ਨਾ ਕਿਸੇ ਨੂੰ ਅੰਦਰ ਕਰਨਾ ਆ। ਚੋਰੀਆਂ ਜਿਹੜੀਆਂ ਉਹ ਮਾਫ਼ ਕਰੀ ਚੱਲੋ। ਛੋਟੀਆਂ-ਛੋਟੀਆਂ ਬੇਲਾਂ ਰੱਖੋ ਜਾਂ ਕਈ ਥਾਵਾਂ ਦੇ ਉੱਤੇ ਬੇਲ ਵੀ ਨਾ ਰੱਖੋ। ਇਹਨਾਂ ਨੂੰ ਫਿਰ ਬਾਹਰ ਕੱਢ ਦਿਓ ਤੇ ਕਰਨਾ ਉੱਥੇ ਕੀ ਆ? ਕਿੰਨਾ ਤੇ ਚਿਰ ਸਾਰਾ ਝੱਲੀਏ ਕਾਸੀ ਹੁਣ? 'ਚ ਰਾਜਕਨਵੀਰ ਸਿੰਘ ਜੀ ਆਪਣਾ ਬਹੁਤ ਵੱਡਾ ਕਸੂਰ ਆ ਜਦੋਂ ਅਸੀਂ ਵੋਟਾਂ ਪਾਉਂਦੇ ਆ। ਜਿੰਨੇ ਵੀ ਡਿਸਟ੍ਰਿਕਟ ਅਟਾਰਨੀ ਏਰੀਏ ਦੇ ਵਿੱਚ ਬਹੁਤ ਸਾਰੇ ਕਾਉਂਟੀਜ਼ ਚੁਣੇ ਗਏ ਆ, ਇਹ ਪ੍ਰੋਗਰੈਸਿਵ ਆ। ਵੀ ਇਹ ਤਾਂ ਏਦਾਂ ਆ ਵੀ ਜਿੱਦਾਂ ਪੂਰਾ ਕੈਲੀਫੋਰਨੀਆ ਦਾ ਭੱਠਾ ਹੀ ਬਿਠਾਣਾ ਹੈਗਾ। ਡਾਇਨ ਬੈਕਟਨ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀ ਆ ਕੰਟਰਾ ਕੋਸਟਾ ਕਾਉਂਟੀ ਦੀ। 2022 ਦੀ ਇਲੈਕਸ਼ਨ 'ਚ ਜਾਰਜ ਸੋਰੋਸ ਨੇ ਇਹਨੂੰ $1 ਮਿਲੀਅਨ ਜਿਹੜੀ ਉਹਦੀ ਆਰਗੇਨਾਈਜੇਸ਼ਨ ਉਹਨੂੰ ਫੰਡ ਕੀਤਾ ਸੀ। ਇਹਦੇ ਨਾਲ ਕਹਿੰਦੇ ਬਰਗਲਰੀਜ਼ ਜਿਹੜੀਆਂ ਆ 3rd ਟਾਈਮ ਜਿਹੜੀਆਂ ਰੇਜ਼ ਹੋਈਆਂ ਆ। ਕਾਰਾਂ ਦੀਆਂ ਚੋਰੀਜ਼ 5 ਟਾਈਮ ਰੇਜ਼ ਹੋ ਗਈਆਂ ਆ ਤੇ ਰੇਪ 7.5% ਰੇਜ਼ ਹੋਏ ਆ 1 ਸਾਲ ਦੇ ਵਿੱਚ। ਇਹ ਕੰਟਰਾ ਕੋਸਟਾ ਕਾਉਂਟੀ ਦੀ ਆ। ਉਹਦੇ ਨਾਲੇ ਆ ਜਾ ਹੁਣ ਅਲਾਮੀਡਾ ਕਾਉਂਟੀ ਦੇ ਵਿੱਚ, ਜਿੱਥੇ ਓਕਲੈਂਡ ਆ। ਓਕਲੈਂਡ ਨੂੰ ਏਦਾਂ ਦਾ ਗੰਦਾ ਸ਼ਹਿਰ ਬਣਾਤਾ। ਉੱਥੇ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਉਹ ਵੀ ਪ੍ਰੋਗਰੈਸਿਵ ਆ, ਪਮੇਲਾ ਪ੍ਰਾਈਸ ਕਰਕੇ ਆ। ਹਨਾ ਇਦਾਂ ਹੀ ਜਿਹੜਾ ਸੈਨ ਫਰਾਂਸਿਸਕੋ 'ਚ ਸਰੋਤਿਆਂ ਨੂੰ ਯਾਦ ਹੋਊਗਾ, ਉੱਥੇ ਦਾ ਡਿਸਟ੍ਰਿਕਟ ਅਟਾਰਨੀ ਚੈਸਾ ਬੋਰਡਨ ਸੀ। ਉਹ ਵੀ ਪ੍ਰੋਗਰੈਸ, ਉਹਨੂੰ ਰੀਕਾਲ ਕੀਤਾ ਸੀ। ਡੈਮੋਕ੍ਰੇਟਾਂ ਨੇ ਉਹਨੂੰ ਰੀਕਾਲ ਕੀਤਾ ਵੀ ਭਈ ਤੂੰ ਤਾਂ ਬਾਹਲਾ ਹੀ ਗੰਦ ਪਾਤਾ ਹਨਾ। ਤੇ ਸੋ ਇਹ ਹਾਲ ਆ ਹੁਣ। ਇਹਦਾ ਇੱਕੋ ਹੀ ਇੱਕ ਸੋਲੂਸ਼ਨ ਆ, ਜਦੋਂ ਇਲੈਕਸ਼ਨਸ ਆਉਂਦੀ ਆ ਉਦੋਂ ਐਕਟਿਵ ਹੋ। ਜਿਹੜੇ ਲੋਕ ਆ ਤੁਹਾਡੇ ਘਰਾਂ 'ਚ ਆ ਜਾਂਦੇ ਆ ਜੀ ਅਸੀਂ ਬੈਲਟ ਚੱਕ ਕੇ ਲੈ ਜਾਾਂਗੇ, ਆਹ ਜਿਹੜਾ ਡੀਏ ਆ ਪਹਿਲਾਂ ਉਹਨੂੰ ਚੱਜ ਨਾਲ ਚੈੱਕ ਕਰੋ ਵੀ ਕਿੱਥੇ ਤੂੰ ਖੜੂਗਾ ਬਿਜ਼ਨਸ ਦੇ ਨਾਲ, ਆਮ ਲੋਕਾਂ ਦੇ ਨਾਲ। ਸੋ ਇਹ ਸਾਡਾ ਰੇਡੀਓ ਦਾ ਮਕਸਦ ਇਹ ਆ ਵੀ ਤੁਹਾਨੂੰ ਇਨਫੋਰਮ ਕਰੀ ਜਾਣਾ ਤੇ ਹੁਣ ਬੜੇ ਧਿਆਨ ਦੇ ਨਾਲ ਸਾਰਿਆਂ ਨੂੰ 100% VOTING ਹੋਣੀ ਚਾਹੀਦੀ ਹੈ ਆਪਣੀ ਕਮਿਊਨਿਟੀ ਦੀ। ਜਿੱਥੇ ਵੀ ਜਿਹੜੇ ਇਦਾਂ ਦੇ ਇਲੈਕਟ ਹੁੰਦੇ, ਕਿਉਂ ਡਿਸਟ੍ਰਿਕਟ ਅਟਾਰਨੀ ਦੀ ਇਲੈਕਸ਼ਨ ਹੁੰਦੀ ਆ। ਹੁਣ ਦੇਖੋ ਜੇ ਇਦਾਂ ਦੇ ਬੰਦੇ ਤੁਸੀਂ ਡਿਸਟ੍ਰਿਕਟ ਅਟਾਰਨੀ ਚੁਣੋਗੇ, ਜਿਹੜੇ ਇਸ ਬੰਦੇ ਨੇ ਕਿੰਨੇ ਕ੍ਰਾਈਮ ਕੀਤੇ, ਕਿੰਨੀਆਂ ਰੋਬਰੀਆਂ ਕੀਤੀਆਂ ਤੇ ਬਾਹਰ ਤੁਰਿਆ ਫਿਰਦਾ ਸੀ। ਸੋ ਧਿਆਨ ਦੇ ਨਾਲ ਵੋਟ ਪਾਇਆ ਕਰੋ, ਦੇਖਿਆ ਕਰੋ। ਵੀ ਨੀਡ ਜਿਹੜੇ ਭਾਈ ਕ੍ਰਾਈਮ ਨੂੰ ਲੀਨੀਅੰਟਲੀ ਨਾ ਲੈਣ, ਉਸ ਦੇ ਉੱਤੇ ਟਫ ਸਟੈਂਡ ਜਿਹੜੇ ਉਹ ਲੈਣੇ ਚਾਹੀਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ,
ਕੈਲੀਫੋਰਨੀਆ ਨੂੰ ਨਵਾਂ ਸੈਨੇਟਰ ਅਪੁਆਇੰਟਡ ਆ ਉਹ ਮਿਲ ਚੁੱਕਾ ਆ ਕਾਈਂਡ ਆਫ, ਕਿਉਂਕਿ ਕੱਲ ਗਵਰਨਰ ਗੈਵਿਨ ਨਿਊਸਮ ਨੇ ਇੱਕ ਨਵਾਂ ਨਾਮ ਐਲਾਨਿਆ ਆ, ਲਫੋਂਜ਼ਾ ਬਟਲਰ, ਜਿਸ ਦਾ ਨਾਮ ਮੈਨੂੰ ਨਹੀਂ ਲੱਗਦਾ ਆਪਾਂ ਅੱਜ ਤੱਕ ਕਦੀ ਪਹਿਲਾਂ ਸੁਣਿਆ ਹੋਊਗਾ। ਉਹ ਮਰਹੂਮ ਡਾਇਨ ਫਾਈਨਸਟਾਈਨ ਉਹਨਾਂ ਨੂੰ ਰਿਪਲੇਸ ਕਰਨਗੇ ਸੈਨੇਟ ਦੇ ਵਿੱਚ। 2024 ਦੇ ਵਿੱਚ ਇਲੈਕਸ਼ਨ ਜਿਹੜੀ ਆ ਇਸੇ ਸੀਟ ਦੇ ਲਈ ਆ ਰਹੀ ਹੈਗੀ ਆ। ਗਵਰਨਰ ਗੈਵਿਨ ਨਿਊਸਮ ਨੇ ਕੱਲ ਇਹ ਅਨਾਉਂਸ ਕੀਤਾ ਯੂਐਸ ਸੈਨੇਟ ਦੇ ਵਿੱਚ ਡਾਇਨ ਫਾਈਨਸਟਾਈਨ ਨੂੰ ਰਿਪਲੇਸ ਕਰਨਗੇ। 90 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਦੇਹਾਂਤ ਹੋ ਗਿਆ ਸੀ। ਜਿਹੜੇ ਬਟਲਰ ਨੇ ਇਹ ਕੌਣ ਨੇ, ਇਹਨਾਂ ਬਾਰੇ ਜੇ ਦੱਸਦੇ ਜਾਈਏ, ਐਮਲੀਜ਼ ਲਿਸਟ ਇੱਕ ਚੀਜ਼ ਹੈਗੀ ਆ, ਉਹਦੀ ਇਹ ਮੌਜੂਦਾ ਪ੍ਰੈਜ਼ੀਡੈਂਟ ਆ। ਇਹ ਇੱਕ ਐਮਲੀ ਲਿਸਟ ਚੀਜ਼ ਕੀ ਆ, ਕਹਿੰਦੇ ਵੀ ਇੱਕ ਡੈਮੋਕ੍ਰੇਟ ਇੱਕ ਗਰੁੱਪ ਹੈਗਾ ਆ ਜਿਹਨਾਂ ਦਾ ਮਕਸਦ ਇਹ ਆ ਵੀ ਔਰਤਾਂ ਨੂੰ ਜਿਤਾਉਣਾ, ਇਲੈਕਟ ਕਰਾਉਣਾ, ਜਿਹੜੀਆਂ ਅਬੋਰਸ਼ਨ ਰਾਈਟਸ ਦੇ ਹੱਕ ਦੇ ਵਿੱਚ ਚੱਲਦੀਆਂ ਨੇ। ਸੋ ਇਹ ਇੱਕ ਕਾਲੇ ਮੂਲ ਦੀ ਬੀਬੀ ਆ, ਜਿਹਦਾ ਨਿਊਸਮ ਨੇ ਕਿਹਾ ਸੀ 2021 ਦੇ ਵਿੱਚ ਵੀ ਉਹ ਬਲੈਕ ਵੂਮਨ ਨੂੰ ਅਪੁਆਇੰਟ ਕਰਨਗੇ ਇਸ ਰੋਲ ਦੇ ਲਈ। ਤੇ ਹੁਣ ਫਾਈਨਸਟਾਈਨ ਹੁਣਾਂ ਦੀ ਸੀਟ ਆਬਵੀਅਸਲੀ ਰੀ ਇਲੈਕਸ਼ਨ ਦੇ ਲਈ 2024 ਦੇ ਲਈ ਹੋਊਗੀ, ਜਿੱਥੇ ਕੇਟੀ ਪੋਰਟਰ, ਐਡਮ ਸ਼ਿਫ ਤੇ ਬਾਰਬਰਾ ਲੀ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਣਗੇ। ਬਟਲਰ, ਲਫੋਂਜ਼ੋ ਬਟਲਰ, ਇਹ ਕਹਿੰਦੇ ਡੈਮੋਕ੍ਰੇਟ ਪਾਰਟੀ ਦੇ ਲਈ ਸੈਨੇਟ ਦੇ ਵਿੱਚ ਅਹਿਮ ਜਿਹੜੀ ਆ ਵੋਟ ਵੀ ਬਣ ਸਕਦੀ ਆ, ਕਿਉਂਕਿ ਡਾਇਨ ਫਾਈਨਸਟਾਈਨ ਨੂੰ ਬਹੁਤ ਵਾਰੀ ਆਪਣੀ ਸਿਹਤ ਨਾਸਾਜ਼ ਹੋਣ ਕਰਕੇ ਜਿਹੜੀਆਂ ਆ ਵੋਟਿੰਗ ਤੋਂ ਪਿੱਛੇ ਜਿਹੜਾ ਉਹ ਰਹਿਣਾ ਪਿਆ ਸੀਗਾ। ਸੋ ਬਟਲਰ ਕਹਿੰਦੇ ਆ ਵੀ ਤੀਸਰੀ ਕਾਲੇ ਮੂਲ ਦੀ ਔਰਤ ਹੋਊਗੀ ਜਿਹੜੀ ਸੈਨੇਟ ਦੇ ਵਿੱਚ ਸਰਵ ਕਰੂਗੀ। ਕੈਰਲ ਮੋਜ਼ਲੀ ਬਰਾਉਨ, ਇਹ ਇਲੀਨੋਇਸ ਤੋਂ ਸੀ, ਜਿਹੜੇ ਪਹਿਲੇ ਸੀਗੇ ਸੈਨੇਟ ਦੇ ਵਿੱਚ 1993 ਤੋਂ 1999 ਤੱਕ। ਫਿਰ ਕਮਲਾ ਹੈਰਿਸ ਕਹਿੰਦੇ ਆ ਵੀ ਉਹ ਦੂਸਰੀ ਰਹੀ 2017 ਤੋਂ ਲੈ ਕੇ 2021 ਤੱਕ, ਜਦੋਂ ਉਹ ਵਾਈਸ ਪ੍ਰੈਜ਼ੀਡੈਂਟ ਬਣੀ। ਤੇ ਬਟਲਰ ਕਹਿੰਦੇ ਆ ਕਮਲਾ ਹੈਰਿਸ ਉਹਨਾਂ ਦੀ ਸੀਨੀਅਰ ਐਡਵਾਈਜ਼ਰ ਵੀ ਰਹੀ ਆ 2020 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਸੋ ਉਹਨਾਂ ਨੇ ਬਿਲਕੁਲ ਹੀ ਨਜ਼ਦੀਕੀ ਆਪਣੇ ਬੰਦੇ ਨੂੰ, ਇਸ ਬੀਬੀ ਨੂੰ ਜਿਹੜਾ ਆ ਉਹ ਸੈਨੇਟ ਦੇ ਵਿੱਚ ਘੱਲਿਆ ਆ। ਇਹ ਕਹਿੰਦੇ ਵੀ ਸੈਕਿੰਡ ਓਪਨਲੀ ਲੈਸਬੀਅਨ ਵੂਮਨ ਹੋਊਗੀ ਸੈਨੇਟ ਦੇ ਵਿੱਚ, ਜਿਸ ਨੇ ਜਿਹੜਾ ਇਹ ਕਿਹਾ ਆ। ਸੋ ਉਹ ਤੇ ਉਹਦੀ ਵਾਈਫ ਨਨੇਕੀ ਤੇ ਇਹਨਾਂ ਦੀ ਇੱਕ ਕੁੜੀ ਵੀ ਆ ਨਾਇਲਾ। ਮੈਰੀਲੈਂਡ ਵੋਟਿੰਗ ਰੈਕਰਡਸ ਦੇ ਮੁਤਾਬਕ ਜੋ CBS ਨੇ ਜਿਹੜਾ ਉਹ ਦੇਖੇ ਸੀਗੇ, ਇਹ ਸਿਲਵਰ ਸਪ੍ਰਿੰਗ ਦੀ ਰਜਿਸਟਰਡ ਵੋਟਰ ਹੈਗੀ ਆ ਸਟੇਟ ਦੇ ਵਿੱਚ। ਜੀ ਬਿਲਕੁਲ। ਰਾਈਟ ਨਾਓ ਜੋ ਬਟਲਰ ਆ ਉਹ ਮੈਰੀਲੈਂਡ ਚ ਰਹਿੰਦੀ ਆ, ਪਰ ਇਹ ਵੀ ਪਤਾ ਚੱਲਿਆ ਵੀ ਉਹਦਾ ਕੈਲੀਫੋਰਨੀਆ ਚ ਵੀ ਘਰ ਹੈਗਾ ਆ। ਸਿਲਵਰ ਵਾਈਸ ਸਪ੍ਰਿੰਗ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਬਹੁਤ ਲੌਂਗ ਟਾਈਮ ਐਲਾਈ ਆ, ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬੋਰਡ ਆਫ ਰੀਜੈਂਟਸ ਦੀ ਮੈਂਬਰ ਵੀ ਹੈਗੀ ਆ, ਤੇ ਡਾਇਰੈਕਟਰ ਹੈਗੀ ਆ ਪਾਲਿਸੀ ਤੇ ਕੈਂਪੇਨ ਨਾਰਥ ਅਮਰੀਕਨ ARVNB ਦੇ ਉੱਤੇ। ਸੋ ਇਹ ਜੋ ਨਵੇਂ ਹੁਣ ਸੈਨੇਟਰ ਆ ਕੈਲੀਫੋਰਨੀਆ ਤੋਂ ਨਵੰਬਰ 2024 ਤੱਕ ਹੋਣਗੇ, ਲਫੋਂਜ਼ਾ ਬਟਲਰ। ਜਿਹੜੇ US ਦੇ ਹੁਣ ਜਿਨ੍ਹਾਂ ਨੇ ਟੈਸਟ ਦੇਣੇ ਆ ਨਾ ਸਿਟੀਜ਼ਨ ਦੇ, ਜਦੋਂ ਪੁੱਛਦੇ ਹੁੰਦੇ ਤੁਹਾਡੇ ਸਟੇਟ ਦੇ ਸੈਨੇਟਰ, ਖਾਸ ਕਰਕੇ ਕੈਲੀਫੋਰਨੀਆ ਵਾਲੇ, ਉਹ ਅਪਡੇਟ ਕਰ ਲਿਓ ਜੀ ਆਪਣੇ ਆਨਸਰ, ਕਿਉਂਕਿ ਡਾਇਨ ਫਾਈਨਸਟਾਈਨ ਹੁਣ ਸੈਨੇਟਰ ਜਿਹੜੇ ਆ ਉਹ ਨਹੀਂ ਰਹੇ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆ ਰਹੀ ਆ, ਖਬਰ ਸੈਨ ਹੋਜ਼ੇ ਤੋਂ ਆ ਰਹੀ ਹੈ, ਜਿੱਥੇ 2 ਬੱਚੇ ਇੱਕ ਪੂਲ ਦੇ ਵਿੱਚ ਡੁੱਬ ਗਏ, ਸੈਨ ਹੋਜ਼ੇ ਦੇ ਹੀ ਇੱਕ ਡੇ ਕੇਅਰ ਦੇ ਵਿੱਚ। ਤੀਜੇ ਨੂੰ ਕਹਿੰਦੇ ਆ ਉੱਥੇ ਬਚਾ ਲਿਆ ਗਿਆ, ਸਾਊਥ ਸੈਨ ਹੋਜ਼ੇ ਦੇ ਵਿੱਚ ਆ। ਤੜਕੇ ਸਵੇਰੇ 9:05 ਦੇ ਉੱਤੇ ਅਫਸਰਾਂ ਨੂੰ ਕਾਲ ਕੀਤੀ ਗਈ, ਉਹ ਰਿਸਪੌਂਡ ਕਰ ਰਹੇ ਸੀਗੇ, ਜਦ ਕਹਿੰਦੇ ਵੀ ਜੁਵਨਾਈਲਜ਼ ਕੁਛ ਪੂਲ ਦੇ ਵਿੱਚ ਡਿੱਗ ਗਏ ਸੀ। ਹੈਪੀ ਡੇ ਕਰਕੇ ਇੱਕ ਫੈਸਿਲਿਟੀ ਹੈਗੀ ਆ ਫਲੀਟਵੁੱਡ ਡਰਾਈਵ ਦੇ ਉੱਤੇ, ਐਲਾਮੇਡਨ ਦੇ ਨੇਬਰਹੁੱਡ ਦੇ ਵਿੱਚ। ਤਿੰਨਾਂ ਹਸਪਤਾਲਾਂ ਨੂੰ ਲੋਕਲ ਜਿਹੜੇ ਤਿੰਨਾਂ ਬੱਚਿਆਂ ਨੂੰ ਹਸਪਤਾਲਾਂ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਆ। ਤੀਜੇ ਬੱਚੇ ਦਾ ਜੇ ਸਟੇਟਸ ਆ ਉਹ ਇਹ ਦੱਸਿਆ ਗਿਆ ਵੀ ਹੁਣ ਨਾਨ ਲਾਈਫ ਥ੍ਰੈਟਨਿੰਗ ਹੈਗਾ ਆ, ਉਸ ਦਾ ਬਚਾਅ ਹੋ ਗਿਆ ਆ। ਇਹ ਜਿਹੜਾ ਆ ਕਹਿੰਦੇ ਵੀ ਅਜੇ ਪਤਾ ਨਹੀਂ ਸੀ ਲੱਗਾ ਵੀ ਇਹ ਡੇ ਕੇਅਰ ਲਾਇਸੈਂਸਡ ਵੀ ਹੈਗਾ ਆ ਜਾਂ ਨਹੀਂ, ਪਰ ਕਹਿੰਦੇ ਸਟੇਟ ਦੀ ਵੈਬਸਾਈਟ ਦੇ ਉੱਤੇ ਜਦ ਦੇਖਿਆ ਗਿਆ ਤਾਂ ਹੈਪੀ ਡੇ ਕੇਅਰ ਦਾ ਲਾਇਸੈਂਸ ਸ਼ੋ ਨਹੀਂ ਸੀ ਹੋ ਰਿਹਾ ਇਹਨਾਂ ਦੀ ਵੈਬਸਾਈਟ ਦੇ ਉੱਤੇ। ਹੁਣ ਇੱਕ ਇਨਵੈਸਟੀਗੇਟਰ ਜਿਹੜੀ ਸੈਂਟਾ ਕਲਾਰਾ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਨਾਲ ਆ, ਉਹ ਇਹ ਜਿਹੜੇ ਆ ਹੁਣ ਕੋਸ਼ਿਸ਼ ਕਰ ਰਹੇ ਆ, ਜਾਂਚ ਕਰ ਰਹੇ ਆ ਵੀ ਕੀ ਕ੍ਰਾਈਮਸ ਇਸ ਪੂਰੇ ਦੇ ਵਿੱਚ ਕਮਿਟ ਹੋਏ ਨੇ, ਤੇ ਇਸ ਸੈਂਟਰ ਨੂੰ ਕਿਹੜੇ ਕ੍ਰਿਮੀਨਲ ਚਾਰजेस ਜਿਹੜੇ ਉਹ ਲੱਗ ਸਕਦੇ ਆ। ਦੇਖੋ, ਨਿਆਣਿਆਂ ਨੂੰ ਆਪਾਂ ਡੇ ਕੇਅਰ ਦੇ ਵਿੱਚ ਘੱਲਦੇ ਆ ਵੀ ਸਭ ਕੁਝ ਭਲਾ ਚੰਗਾ ਹੋਵੇ, ਵੀ ਸ਼ਾਮ ਨੂੰ ਜਿਹੜਾ ਉਹ ਆਪਾਂ ਚੱਕ ਲਾਂਗੇ,
ਕੰਮ ਵੀ ਆਪਣਾ ਹੋ ਜਾਊਗਾ, ਪਰ ਉੱਥੇ ਇਦਾਂ ਦੀ ਵਾਰਦਾਤ ਜਾਂ ਇਦਾਂ ਦੀ ਘਟਨਾ ਵਾਪਰ ਜਾਊਗੀ, ਇਹ ਕਿਸੇ ਨੂੰ ਚੇਤਾ ਨਹੀਂ ਹੁੰਦਾ। 2 ਮਾਸੂਮ ਜਾਨਾਂ ਜਿਹੜੀਆਂ ਡੁੱਬ ਕੇ ਗਵਾ ਲਈਆਂ। ਇਸੇ ਤਰ੍ਹਾਂ ਨਿਊਯਾਰਕ ਤੋਂ ਖਬਰ ਆ ਰਹੀ ਹੈ, ਜਿੱਥੇ ਇੱਕ 9 ਸਾਲਾਂ ਦੀ ਬੱਚੀ ਪਾਰਕ ਦੇ ਵਿੱਚ ਕੈਂਪਿੰਗ ਕਰ ਰਹੀ ਸੀ, ਨਿਊਯਾਰਕ ਕੈਂਪਿੰਗ ਪਾਰਕ ਟ੍ਰਿਪ ਦੇ ਦੌਰਾਨ, ਤੇ ਉਹ ਬਾਈਕ ਦੇ ਉੱਤੇ ਸੀ ਜਦੋਂ ਪੇਰੈਂਟਸ ਤੋਂ ਉਹ ਗਵਾਚ ਗਈ। ਤੇ ਉਹਦੀ ਜਿਹੜੀ ਆ ਲੱਭਣ ਦੀ ਜਿਹੜੀ ਕੋਸ਼ਿਸ਼ ਬਹੁਤ ਤੇਜ਼ੀ ਨਾਲ ਸ਼ੁਰੂ ਕੀਤੀ ਗਈ ਨਿਊਯਾਰਕ ਸਟੇਟ ਪੁਲਿਸ ਵੱਲੋਂ। ਤੇ ਹੁਣ ਇਹ ਖਬਰ ਆ ਰਹੀ ਆ, ਸ਼ਾਰਲਟ ਸੇਨਾ ਜੋ 9 ਸਾਲਾਂ ਦੀ ਬੱਚੀ ਸੀ, ਉਸ ਨੂੰ ਲੱਭ ਲਿਆ ਗਿਆ ਤੇ ਬੜੀ ਗੁੱਡ ਹੈਲਥ ਦੇ ਵਿੱਚ ਹੈਗੀ ਆ। ਸਸਪੈਕਟ ਵੀ ਆ, ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ ਤੇ ਐਕਟਿਵ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸ਼ਾਰਲਟ ਜੋ ਕੈਂਪਿੰਗ ਕਰ ਰਹੀ ਸੀ ਮੋਰੀਓ ਲੇਕ ਸਟੇਟ ਪਾਰਕ ਦੇ ਵਿੱਚ, ਉਹ ਆਪਣੇ ਪਰਿਵਾਰ ਦੇ ਨਾਲ ਤੇ ਬਾਈਕ ਦੇ ਉੱਤੇ ਜਾ ਰਹੀ ਸੀ। ਜਦ ਥੋੜੀ ਤੇਜ਼ ਅੱਗੇ ਚੱਲ ਗਈ ਤੇ ਉੱਥੋਂ ਉਸ ਨੂੰ ਕਿਸੇ ਨੇ ਕਿਡਨੈਪ ਕਰ ਲਿਆ, ਪਰ ਲੱਕਲੀ ਪੁਲਿਸ ਦੀ ਇੰਨੀ ਤੇਜ਼ੀ ਦੇ ਨਾਲ ਜੋ ਉਹਨਾਂ ਨੇ ਲੱਭਣਾ ਸ਼ੁਰੂ ਕੀਤਾ ਤੇ ਉਸ ਨੂੰ ਲੱਭ ਲਿਆ। 400 ਦੇ ਕਰੀਬ ਲੋਕਾਂ ਨੇ ਉਸ ਨੂੰ ਰਾਈਟ ਵੇ ਲੱਭਣਾ ਸ਼ੁਰੂ ਕਰ ਦਿੱਤਾ ਸੀ, ਜਿਹਦੇ ਵਿੱਚੋਂ 34 ਤਾਂ ਫਾਇਰ ਡਿਪਾਰਟਮੈਂਟ ਦੇ ਵਲੰਟੀਅਰ ਵੀ ਸੀਗੇ। ਸੋ ਹੁਣ ਇਹ ਬੱਚੀ ਜੋ ਆ ਆਪਣੇ ਪਰਿਵਾਰ ਦੇ ਕੋਲ ਪਹੁੰਚ ਗਈ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਅਦਾਲਤ ਜਿਹੜੀ ਉਹ ਆ ਰਹੀ ਆ, ਕੇਅਰ ਕੋਰਟ ਕਰਕੇ। ਗਵਰਨਰ ਗੈਵਿਨ ਨਿਊਸਮ ਨੇ ਇੱਕ ਨਵਾਂ ਸਿਵਲ ਕੋਰਟ ਪ੍ਰੋਸੈਸ ਉਹ ਸ਼ੁਰੂ ਕੀਤਾ ਆ। ਇਹ ਕਹਿੰਦੇ ਵੀ ਇੱਕ ਅਲਟਰਨੇਟਿਵ ਹੋਊਗਾ, ਵਿਕਲਪ ਹੋਊਗਾ ਮੈਂਟਲ ਹੈਲਥ ਕੋਰਟ ਪ੍ਰੋਗਰਾਮ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ। ਕਹਿੰਦੇ ਵੀ ਇਹ ਇਸੇ ਤਰੀਕੇ ਨਾਲ ਪ੍ਰੋਗਰਾਮ ਤਿਆਰ ਕੀਤਾ ਗਿਆ ਆ ਵੀ ਜਿਨ੍ਹਾਂ ਲੋਕਾਂ ਦਾ ਅਨਟ੍ਰੀਟਡ ਹੈਗਾ ਜਿਹੜਾ ਸਕਿਨਜ਼ੋਫਰੀਨੀਆ ਜਾਂ ਸਾਈਕੋਟਿਕ ਡਿਸਆਰਡਰਸ, ਉਹਨਾਂ ਨੂੰ ਹਾਊਸਿੰਗ ਤੇ ਮੈਡੀਕਲ ਕੇਅਰ ਜਿਹੜੀ ਆ ਉਹ ਮਿਲ ਸਕੇ। 7 ਕਾਉਂਟੀਜ਼ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਆ ਉਹ ਸਟਾਰਟ ਕੀਤਾ ਗਿਆ ਆ। ਹੁਣ ਤੱਕ ਇਹ ਕਹਿੰਦੇ ਵੀ ਬਹੁਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਟ੍ਰਾਂਜ਼ੀਟਸ ਜਾਂ ਹੋਮਲੈਸ ਲੋਕ ਨੇ ਜਿਹੜੇ ਅਜਿਹੀਆਂ ਮੈਂਟਲ ਬਿਮਾਰੀਆਂ ਤੋਂ ਪੀੜਤ ਨੇ। ਗਵਰਨਰ ਗੈਵਿਨ ਨਿਊਸਮ ਨੇ ਇਸ ਨੂੰ ਇੱਕ ਕਹਿੰਦੇ ਵੀ ਹੋਮਲੈਸਨੈਸ ਕ੍ਰਾਈਸਿਸ ਨੂੰ ਐਡਰੈਸ ਕਰਨ ਦੇ ਲਈ ਵੀ ਇੱਕ ਵਿਕਲਪ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈਗਾ ਆ। ਕਹਿੰਦੇ ਵੀ ਉਹਨਾਂ ਲੋਕਾਂ ਦੇ ਪਰਿਵਾਰ ਜਿਹੜੇ ਲੋਕ ਮੈਂਟਲ ਇਲਨੈਸ ਦੇ ਨਾਲ ਡਾਇਗਨੋਜ਼ ਹੁੰਦੇ ਆ, ਉਹਨਾਂ ਨੇ ਇਸ ਦੀ ਖੁਸ਼ੀ ਮਨਾਈ ਆ ਵੀ ਇਸ ਨਵੇਂ ਲਾਅ ਦੇ ਨਾਲ ਉਹ ਪਟੀਸ਼ਨ ਕਰ ਸਕਣਗੇ ਕੋਰਟ ਦੇ ਮੋਹਰੇ ਵੀ ਉਹਨਾਂ ਦੇ ਜਿਹੜੇ ਲਵਡ ਵਨਸ ਆ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਉਹ ਹੋ ਸਕੇ। ਇਸ ਟਾਈਮ ਕੈਲੀਫੋਰਨੀਆ ਦੇ ਵਿੱਚ 1,71,000 ਹੋਮਲੈਸ ਲੋਕ ਜਿਹੜੇ ਐਸਟੀਮੇਟਡ ਤੌਰ ਦੇ ਉੱਤੇ ਰਹਿ ਰਹੇ ਨੇ, ਜਿਹੜੇ ਕਿ ਇਸ ਪ੍ਰੋਗਰਾਮ ਦਾ ਇਵੈਂਚੁਅਲੀ ਜਿਹੜਾ ਉਹ ਫਾਇਦਾ ਚੱਕ ਸਕਣਗੇ। ਬਹੁਤ ਸਾਰੇ ਕ੍ਰਿਟਿਕਸ ਨੇ ਇਸ ਨਵੇਂ ਪ੍ਰੋਗਰਾਮ ਨੂੰ ਇਨਇਫੈਕਟਿਵ ਜਿਹੜਾ ਉਹ ਕਿਹਾ ਆ। ਕਹਿੰਦੇ ਵੀ ਲੋਕਾਂ ਨੂੰ ਤੁਸੀਂ ਧੱਕੇ ਦੇ ਨਾਲ ਜਿਹੜੀ ਇਹ ਟ੍ਰੀਟਮੈਂਟ ਆ ਉਹ ਨਹੀਂ ਦੇ ਸਕਦੇ ਹੈਗੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਲਾ ਮੇਕਰਸ ਨੇ ਅਪਰੂਵ ਤਾਂ ਕਰ ਦਿੱਤਾ ਸੀਗਾ, ਪਰ ਇਹ ਵੀ ਆਪਾਂ ਨੂੰ ਸਭ ਨੂੰ ਪਤਾ ਆ ਵੀ ਸਫੀਸ਼ੀਐਂਟ ਹਾਊਸਿੰਗ ਤੇ ਸਰਵਿਸਿਜ਼ ਆਲਰੇਡੀ ਕੈਲੀਫੋਰਨੀਆ ਦੇ ਕੋਲ ਨਹੀਂ ਹੈਗੀ ਵੀ ਇਹਨਾਂ ਸਾਰਿਆਂ ਦਾ ਜਿਹੜਾ ਉਹ ਧਿਆਨ ਰੱਖਿਆ ਜਾ ਸਕੇ। ਇਹ ਕੇਅਰ ਪ੍ਰੋਗਰਾਮ ਕਿੱਦਾਂ ਅੱਗੇ ਵਧੂਗਾ, ਇਹ ਹੁਣ ਆਉਣ ਵਾਲਾ ਵਕਤ ਦੱਸੂਗਾ, ਪਰ ਇੱਕ ਨਵੇਂ ਪ੍ਰੋਗਰਾਮ ਦੀ ਜ਼ਰੂਰ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਆ। ਜਾਂਦੇ ਜਾਂਦੇ ਕਾਈਜ਼ਰ ਹਸਪੀਟਲ ਦੇ ਵਿੱਚ ਸਟ੍ਰਾਈਕ ਹੋਣ ਜਾ ਰਹੀ ਹੈ। ਕਹਿੰਦੇ ਵੀ 75,000 ਦੇ ਕਰੀਬ ਕਾਈਜ਼ਰ ਦੇ ਜਿਹੜੇ EMPLOYEES ਹੈਗੇ ਆ ਉਹ ਸਟ੍ਰਾਈਕ ਤੇ ਜਾ ਸਕਦੇ ਆ। ਸੋ ਉਹਦੇ ਨਾਲ ਕੀ ਹੋਣਾ ਵੀ ਜਿਹੜੀਆਂ ਨਾਨ ਅਰਜੈਂਟ ਅਪਾਇੰਟਮੈਂਟਸ ਤੇ ਪ੍ਰੋਸੀਜਰਸ ਆ ਉਹਨਾਂ ਨੂੰ ਰੀਸਕੇਜੂਲ ਕੀਤਾ ਜਾ ਰਿਹਾ ਹੈਗਾ ਆ। ਜੋ ਕੋਲੀਸ਼ਨ ਆਫ ਕਾਈਜ਼ਰ ਪਰਮਾਨੈਂਟ ਯੂਨੀਅਨ ਦੀ ਪ੍ਰੈਸ ਰਿਲੀਜ਼ ਹੋਈ ਹੈਗੀ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ ਪਿਛਲੇ 3 ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੀ ਕੋਈ ਡੀਲ ਬਣੀ ਨਹੀਂ। ਸੋ ਇਹ ਤੋਂ ਲੱਗਦਾ ਆ ਵੀ ਇਹ 100% ਸ਼ੋਰ ਆ ਜੋ ਸਟ੍ਰਾਈਕ ਕਾਈਜ਼ਰ ਦੇ EMPLOYEES ਕਰਨਗੇ, ਕਿਉਂਕਿ ਉਹ ਬੈਟਰ ਬੈਨੀਫਿਟਸ ਮੰਗ ਰਹੇ ਹੈਗੇ ਆ। ਤੇ ਜੇ ਇਹ ਕੁਝ ਹੁੰਦਾ ਹੈ ਤੇ ਉਹਦੇ ਨਾਲ ਬਹੁਤ ਸਾਰੇ ਲੋਕ ਅਫੈਕਟ ਹੋਣਗੇ। ਕੱਲਾ ਕੈਲੀਫੋਰਨੀਆ ਨਹੀਂ, ਕੋਲੋਰਾਡੋ, ਓਰੇਗਨ, ਸਾਊਥ ਵੈਸਟ ਵਾਸ਼ਿੰਗਟਨ, ਜਿੱਥੇ ਬਹੁਤ ਜਗ੍ਹਾ ਦੇ ਉੱਤੇ ਕਾਈਜ਼ਰ ਦੇ ਹਸਪੀਟਲਸ ਆ, ਵਰਜੀਨੀਆ, ਵਾਸ਼ਿੰਗਟਨ DC ਦੇ ਵਿੱਚ, ਇਹ ਸਾਰਿਆਂ ਨੂੰ ਅਫੈਕਟ ਕਰਨਗੇ। ਜੀ, ਤੇ ਜਾਂਦੇ ਜਾਂਦੇ ਜੇ ਮਾਰਕੀਟ ਤੇ ਅੱਜ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ 74 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ 33,433 ਤੇ। S&P ਬਰਾਬਰ ਰਿਹਾ 4288 ਦੇ ਉੱਤੇ। ਨੈਸਡੈਕ 88 ਪੁਆਇੰਟ ਵਧਿਆ 13,308 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,840 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.68% ਦੇ ਉੱਤੇ ਪਹੁੰਚ ਚੁੱਕੀ ਆ। ਬਿਟਕੋਇਨ ਜਿਹੜਾ ਆ ਉਹ 27,000
425 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 23 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 299 ਰੁਪਏ ਤੇ 81 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।